ਆਪਰੇਸ਼ਨ ਸਿੰਦੂਰ ਦੇ ਵਿੱਚ ਨਾਕਾਮੀ ਦੇ ਕਰਕੇ ਭਾਰਤ ਬਿਲਕੁਲ ਹੀ ਬੁਖਲਾਹਟ ਦਾ ਸ਼ਿਕਾਰ ਹੋ ਚੁੱਕਿਆ ਹੈ। ਇਹਨੂੰ ਸਮਝ ਹੀ ਨਹੀਂ ਆਉਂਦੀ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ। ਹੁਣ ਇਹਨਾਂ ਦੇ ਹਾਜ਼ਰ ਸਰਵਿਸ ਵੀ ਜਿਹੜੇ ਨੇ ਮਹਿਫੂਜ਼ ਨਹੀਂ ਹੈਗੇ। ਨਰਿੰਦਰ ਮੋਦੀ ਦੀ ਹਕੂਮਤ ਦੇ ਦੌਰਾਨ ਇੱਕ ਮਖਸੂਸ ਕਿਸਮ ਦਾ ਬਿਆਨੀਆ ਮਜ਼ਬੂਤ ਕੀਤਾ ਗਿਆ, ਜਿਹਦੇ ਵਿੱਚ ਕੌਮ ਪ੍ਰਸਤੀ ਨੂੰ ਇੱਕ ਖਾਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ। ਬਜ਼ਾਹਿਰ ਇਹਨਾਂ ਦਾ ਖਿਆਲ ਸੀ ਕਿ ਅਸੀਂ ਇਹਦੇ ਨਾਲ ਇਤਿਹਾਦ ਮਜ਼ਬੂਤ ਕਰਾਂਗੇ ਆਪਣਾ ਔਰ ਤਾਕਤ ਦੀ ਗੱਲਬਾਤ ਕਰਾਂਗੇ, ਲੇਕਿਨ ਹੋਇਆ ਕਿ ਇਹਦੇ ਬਿਲਕੁਲ ਬਰਅਕਸ। ਇਹਦੇ ਅਸਰਾਤ ਨੇ ਮੁਆਸ਼ਰੇ ਦੇ ਅੰਦਰ ਇੱਕ ਐਸੀ ਸ਼ਿੱਦਤ ਪੈਦਾ ਕਰ ਦਿੱਤੀ ਹੈ ਜਿੱਥੇ ਸ਼ਾਇਦ ਕੀ ਬਲਕਿ ਯਕੀਨਨ ਇਖਤਲਾਫੇ ਰਾਏ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੋਇਆ ਪਿਆ, ਵਸੋਂ ਬਾਹਰ ਹੋਈ ਪਈ ਹੈ ਇਹ ਗੱਲ। ਔਰ ਇਹੀ ਵਜ੍ਹਾ ਹੈ ਕਿ ਅੱਜ ਉਹੀ ਮੁਆਸ਼ਰਾ ਜਿਹੜਾ ਕੱਲ ਤੱਕ ਸੋਸ਼ਲ ਮੀਡੀਆ ਟੀਵੀ ਸਕਰੀਨਸ ਦੇ ਉੱਤੇ ਬਹਿ ਕੇ ਨਫ਼ਰਤ ਦੇ ਬੀ ਬੋਂਦਾ ਸੀ, ਹੁਣ ਖੁਦ ਹੀ ਏਸੀ ਕੜੇ ਦੇ ਵਿੱਚ ਤਸਦਾ ਜਾ ਰਿਹਾ, ਖੁਦ ਹੀ ਇਹਦਾ ਸ਼ਿਕਾਰ ਹੁੰਦਾ ਜਾ ਰਿਹਾ। ਭਾਰਤ ਦੇ ਵਿੱਚ ਹਾਲੀਆ ਵਾਕਿਆ ਜਿਹਦੇ ਵਿੱਚ ਇੱਕ ਹਾਜ਼ਰ ਸਰਵਿਸ ਬ੍ਰਿਗੇਡੀਅਰ ਔਰ ਉਹਦੇ ਬੇਟੇ ਦੇ ਉੱਤੇ ਨਈ ਦਿੱਲੀ ਦੇ ਵਿੱਚ ਹਜੂਮ ਨੇ ਹਮਲਾ ਕਰਤਾ। ਸੱਚੀ ਗੱਲ ਹੈ, हमला ਕੀਤਾ और महज एक अलग थलग ਇਹ ਵਾਕਿਆ ਨਹੀਂ ਹੈ, ਬਲਕਿ ਇੱਕ ਬਹੁਤ ਵੱਡੇ ਸਮਾਜੀ ਬੁਹਰਾਨ ਦੀ ਅਲਾਮਤ ਵੀ ਬਣਦਾ ਜਾ ਰਿਹਾ ਹੈ। ਯਾਨੀ ਇੱਕ ਐਸਾ ਮੁਲਕ ਜਿਹੜਾ ਦੁਨੀਆ ਦੇ ਵਿੱਚ ਵਿਸ਼ਵ ਗੁਰੂ ਬਣਨ ਦੇ ਵਿੱਚ ਜਿਹੜਾ ਨਾ ख्वाब ਦੇਖਦਾ ਹੈ ਔਰ ਬਹੁਤ ਵੱਡੀ ਆਪਣੇ ਆਪ ਨੂੰ ਜਮਹੂਰੀਅਤ ਕਹਿੰਦਾ ਹੈ, ਉੱਥੇ ਇੱਕ ਰਿਆਸਤੀ ਇਦਾਰੇ ਤੋਂ ਵਾਬਸਤਾ ਅਫਰਾਦ ਨੂੰ ਹਜੂਮ ਨੇ ਤਸ਼ੱਦੁਦ ਦਾ ਨਿਸ਼ਾਨਾ ਬਣਾ ਲਿਆ। ਵਾਹ ਜੀ। ਅੱਜ ਭਾਰਤੀ ਹਾਜ਼ਰ ਸਰਵਿਸ ਅਫਸਰ ਦੇ ਨਾਲ ਇਹ ਹੁੰਦਾ ਪਿਆ ਹੈ ਤੇ ਇੱਕ ਆਮ ਬੰਦੇ ਨਾਲ ਕੀ ਹੁੰਦਾ ਪਿਆ ਹੋਵੇਗਾ। ਇਸ ਆਮ ਬੰਦੇ ਤੋਂ ਨਾ ਤੁਸੀਂ ਇਸ ਤਰ੍ਹਾਂ ਕਰੋ, ਐਡੀਟਰ ਸਾਹਿਬ ਇੱਥੇ ਇੱਕ ਵੀਡੀਓ ਪਾਓ ਜਿਹਦੇ ਵਿੱਚ ਇੱਕ ਬੱਚਾ ਜਿਹੜਾ ਹੈ ਉਹ ਇੱਕ ਤਸ਼ੱਦੁਦ ਪਸੰਦ ਜਿਹੜੀ ਤਨਜ਼ੀਮ ਹੈਗੀ ਹੈ ਹਿੰਦੂਤਵਾ, ਉਹਨੂੰ ਕਿਦਾਂ ਫॉलो ਕਰਦਾ ਪਿਆ। कौन है ये? कौन है मैं नहीं जानूंगा, लेकिन इसको मारूंगा मैं। मेरा किसको मारेंगे बोल रहे थे आप? नाम नहीं जानूंगा फिर भी मारूंगा। अरे तो किसको मारोगे, क्यों? मेरा हिंदू भाई ने मारा तो मैं भी मारूंगा। लेकिन आपको पता नहीं है कि किसको मार रहे हैं। हाँ। ਹੁਣ ਆਪਾਂ ਹੀ ਦੇਖ ਲਓ, ਇਹ ਜਿਹੜੀ ਹਿੰਦੂਤਵਾ ਸੋਚ ਹੈ ਇਹ ਬੱਚਿਆਂ ਤੱਕ ਜਿਹੜਾ ਨਾ ਪੈਨੀਟ੍ਰੇਟ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਅੱਗੇ ਇਹ ਚੀਜ਼ ਸਿਖਾਈ ਜਾ ਰਹੀ ਹੈ ਕਿ ਜੀ ਕਿਸ ਤਰ੍ਹਾਂ ਸਿਰਫ ਹਿੰਦੂ ਰਹਿ ਸਕਦਾ ਹੈ ਇੱਥੇ, ਮੁਸਲਮਾਨ ਨਹੀਂ ਰਹਿ ਸਕਦਾ, ਸਿੱਖ ਨਹੀਂ ਰਹਿ ਸਕਦਾ, ਈਸਾਈ ਨਹੀਂ ਰਹਿ ਸਕਦਾ। बिस्मिल्लाहिर्रहमानिर्रहीम, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਅੱਜ ਦਾ ਵਲੌਗ ਬੜਾ ਅਹਿਮ ਔਰ ਖਾਸ ਹੈ। ਬਹੁਤ ਸਾਰੇ ਲੋਕ ਉਹਨਾਂ ਵਾਸਤੇ ਜਿਹੜਾ ਨਾ ਉਹ ਇੱਕ ਕਰਾਰਾ ਕਿਸਮ ਦਾ ਥੱਪੜ ਹੈਗਾ, ਜਿਹੜੇ ਪਾਕਿਸਤਾਨ ਤੇ ਤਾਂ ਬੜੀ ਤਨਕੀਦ ਕਰਦੇ ਹੈ ਕਿ ਪਾਕਿਸਤਾਨ ਇਦਾਂ ਕਰਦਾ ਹੈ, ਪਾਕਿਸਤਾਨ ਉਦਾਂ ਕਰਦਾ ਹੈ। ਭਾਰਤ ਦੇ ਵਿੱਚ ਇੱਕ ਹਾਜ਼ਰ ਸਰਵਿਸ ਬ੍ਰਿਗੇਡੀਅਰ ਤੇ ਉਹਦੇ ਪੁੱਤਰ ਦਾ ਕੀ ਹਾਲ ਹੈ, ਇਹ ਸਾਡੀ ਜ਼ੁਬਾਨੀ ਸੁਣੋ ਹਕਾਇਕ ਦੇ ਨਾਲ। ਸ਼ੁਰੂ ਕਰੋ ਜੀ ਵਲੌਗ ਅੱਜ ਦਾ। ਭਾਰਤ ਦੇ ਵਿੱਚ ਹਾਲੀਆ ਵਾਕਿਆ ਜਿਹਦੇ ਵਿੱਚ ਇੱਕ ਹਾਜ਼ਰ ਸਰਵਿਸ ਬ੍ਰਿਗੇਡੀਅਰ ਔਰ ਉਹਦੇ ਬੇਟੇ ਦੇ ਉੱਤੇ ਨਈ ਦਿੱਲੀ ਦੇ ਵਿੱਚ ਹਜੂਮ ਨੇ ਹਮਲਾ ਕਰਤਾ। ਸੱਚੀ ਗੱਲ ਹੈ, ਹਮਲਾ ਕੀਤਾ ਔਰ ਮਹਿਜ਼ ਇੱਕ ਅਲੱਗ ਥਲਗ ਇਹ ਵਾਕਿਆ ਨਹੀਂ ਹੈ, ਬਲਕਿ ਇੱਕ ਬਹੁਤ ਵੱਡੇ ਸਮਾਜੀ ਬੁਹਰਾਨ ਦੀ ਅਲਾਮਤ ਵੀ ਬਣਦਾ ਜਾ ਰਿਹਾ ਹੈ। ਯਾਨੀ ਇੱਕ ਐਸਾ ਮੁਲਕ ਜਿਹੜਾ ਦੁਨੀਆ ਦੇ ਵਿੱਚ ਵਿਸ਼ਵ ਗੁਰੂ ਬਣਨ ਦੇ ਵਿੱਚ ਜਿਹੜਾ ਨਾ ख्वाब ਦੇਖਦਾ ਹੈ ਔਰ ਬਹੁਤ ਵੱਡੀ ਆਪਣੇ ਆਪ ਨੂੰ ਜਮਹੂਰੀਅਤ ਕਹਿੰਦਾ ਹੈ, ਉੱਥੇ ਇੱਕ ਰਿਆਸਤੀ ਇਦਾਰੇ ਤੋਂ ਵਾਬਸਤਾ ਅਫਰਾਦ ਨੂੰ ਹਜੂਮ ਨੇ ਤਸ਼ੱਦੁਦ ਦਾ ਨਿਸ਼ਾਨਾ ਬਣਾ ਲਿਆ। ਵਾਹ ਜੀ। ਇਹ ਸਿਰਫ ਔਰ ਸਿਰਫ ਹੁਣ ਸਿਕਿਉਰਿਟੀ ਦਾ ਮਸਲਾ ਨਹੀਂ ਰਹਿੰਦਾ, ਬਲਕਿ ਇਹ ਪੂਰੇ ਦੇ ਪੂਰੇ ਮੁਆਸ਼ਰਤੀ ਢਾਂਚੇ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਬਣਦਾ ਜਾ ਰਿਹਾ ਹੈ। ਫਿਰ ਕਹਿੰਦੇ ਆ ਕਿ ਜੀ ਅਸੀਂ ਆਪਣੇ ਵੱਲੋਂ ਘੜ ਕੇ ਗੱਲਾਂ ਕਰਦੇ ਹਾਂ, ਨਹੀਂ, ਇਹ ਵਾਕਿਆ ਉਸ ਵੱਧਦੀ ਹੋਈ ਜਿਹੜੀ ਅਦਮ ਬਰਦਾਸ਼ਤ ਹੈ, ਜਿਹੜਾ ਗੁੱਸਾ ਹੈ ਔਰ ਜਿਹੜੀ ਤਕਸੀਮ ਹੈ ਉਹਦੀ ਨਿਸ਼ਾਨਦਹੀ ਕਰਦਾ ਹੈ, ਜੋ ਕਿ ਪਿਛਲੇ ਚੰਦ ਸਾਲਾਂ ਦੇ ਵਿੱਚ ਭਾਰਤੀ ਮੁਆਸ਼ਰੇ ਦੇ ਵਿੱਚ ਵਾਜ਼ਿਹ ਤੌਰ ਤੇ ਦੇਖੀ ਜਾ ਰਹੀ ਹੈ। ਆਪਰੇਸ਼ਨ ਸਿੰਦੂਰ ਦੇ ਵਿੱਚ ਨਾਕਾਮੀ ਦੇ ਕਰਕੇ ਭਾਰਤ ਬਿਲਕੁਲ ਹੀ ਬੁਖਲਾਹਟ ਦਾ ਸ਼ਿਕਾਰ ਹੋ ਚੁੱਕਿਆ ਹੈ। ਇਹਨੂੰ ਸਮਝ ਹੀ ਨਹੀਂ ਆਉਂਦੀ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ। ਹੁਣ ਇਹਨਾਂ ਦੇ ਹਾਜ਼ਰ ਸਰਵਿਸ ਵੀ ਜਿਹੜੇ ਨੇ ਮਹਿਫੂਜ਼ ਨਹੀਂ ਹੈਗੇ। ਨਰਿੰਦਰ ਮੋਦੀ ਦੀ ਹਕੂਮਤ ਦੇ ਦੌਰਾਨ ਇੱਕ ਮਖਸੂਸ ਕਿਸਮ ਦਾ ਬਿਆਨੀਆ ਮਜ਼ਬੂਤ ਕੀਤਾ ਗਿਆ, ਜਿਹਦੇ ਵਿੱਚ ਕੌਮ ਪ੍ਰਸਤੀ ਨੂੰ ਇੱਕ ਖਾਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ। ਬਜ਼ਾਹਿਰ ਇਹਨਾਂ ਦਾ ਖਿਆਲ ਸੀ ਕਿ ਅਸੀਂ ਇਹਦੇ ਨਾਲ ਇਤਿਹਾਦ ਮਜ਼ਬੂਤ ਕਰਾਂਗੇ ਆਪਣਾ ਔਰ ਤਾਕਤ ਦੀ ਗੱਲਬਾਤ ਕਰਾਂਗੇ, ਲੇਕਿਨ ਹੋਇਆ ਕਿ ਇਹਦੇ ਬਿਲਕੁਲ ਬਰਅਕਸ। ਇਹਦੇ ਅਸਰਾਤ ਨੇ ਮੁਆਸ਼ਰੇ ਦੇ ਅੰਦਰ ਇੱਕ ਐਸੀ ਸ਼ਿੱਦਤ ਪੈਦਾ ਕਰ ਦਿੱਤੀ ਹੈ ਜਿੱਥੇ ਸ਼ਾਇਦ ਕੀ ਬਲਕਿ ਯਕੀਨਨ ਇਖਤਲਾਫੇ ਰਾਏ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੋਇਆ ਪਿਆ, ਵਸੋਂ ਬਾਹਰ ਹੋਈ ਪਈ ਹੈ ਇਹ ਗੱਲ। ਔਰ ਇਹੀ ਵਜ੍ਹਾ ਹੈ ਕਿ ਅੱਜ ਉਹੀ ਮੁਆਸ਼ਰਾ ਜਿਹੜਾ ਕੱਲ ਤੱਕ ਸੋਸ਼ਲ ਮੀਡੀਆ ਟੀਵੀ ਸਕਰੀਨਸ ਦੇ ਉੱਤੇ ਬਹਿ ਕੇ ਨਫ਼ਰਤ ਦੇ ਬੀ ਬੋਂਦਾ ਸੀ, ਹੁਣ ਖੁਦ ਹੀ ਏਸੀ ਕੜੇ ਦੇ ਵਿੱਚ ਤਸਦਾ ਜਾ ਰਿਹਾ, ਖੁਦ ਹੀ ਇਹਦਾ ਸ਼ਿਕਾਰ ਹੁੰਦਾ ਜਾ ਰਿਹਾ। ਇਹ ਵਾਕਿਆ ਇੱਕ ਹੋਰ ਅਹਿਮ ਸਵਾਲ ਪੈਦਾ ਕਰਦਾ ਹੈ ਕਿ ਕੀ ਵਾਕਈ ਭਾਰਤੀ ਆਵਾਮ ਔਰ ਫੌਜ ਦੇ ਦਰਮਿਆਨ ਇੱਕ ਖਲਾ ਪੈਦਾ ਹੁੰਦਾ ਜਾ ਰਿਹਾ। ਇੱਕ ਵਕਤ ਸੀ ਵੈਸੇ ਜਦੋਂ ਫੌਜ ਨੂੰ ਇੱਕ ਮੁਕੱਦਸ ਇਦਾਰਾ ਸਮਝਿਆ ਜਾਂਦਾ ਸੀ, ਲੇਕਿਨ ਹੁਣ ਕੀ ਹੈ, ਅੱਜ ਇੱਕ ਹਾਜ਼ਰ ਸਰਵਿਸ ਆਫੀਸਰ ਨੂੰ ਆਵਾਮ ਦੇ ਹੱਥੋਂ ਤਸ਼ੱਦੁਦ ਦਾ ਸਾਹਮਣਾ ਕਰਨਾ ਪਿਆ ਹੈ।
ਇਥੋਂ ਚੈੱਕ ਕਰ ਲਓ ਕਿ ਇੰਡੀਅਨ ਫੌਜ ਦੀ ਕੀ ਕ੍ਰੈਡੀਬਿਲਿਟੀ ਹੈ। ਇਹਦਾ ਮਤਲਬ ਹੈ ਕਿ ਨਾ ਸਿਰਫ ਕਿਤੇ ਨਾ ਕਿਤੇ ਬਲਕਿ ਯਕੀਨੀ ਤੌਰ ਤੇ ਅਦਮ ਇਤਮਾਦ ਪੈਦਾ ਹੋ ਚੁੱਕਿਆ। ਇਹ ਸਿਰਫ ਇੱਕ ਫਰਦ ਦੇ ਉੱਤੇ ਹਮਲਾ ਨਹੀਂ ਹੈ ਬਲਕਿ ਇੱਕ ਅਲਾਮਤ ਹੈ ਇੱਕ ਐਸੇ ਵਿਗੜਦੇ ਹੋਏ ਤਾਲੁਕ ਦੀ ਜਿੱਥੇ ਰਿਆਸਤੀ ਇਦਾਰੇ ਔਰ ਆਵਾਮ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹੈ। ਔਰ ਦੂਰ ਹੋਣ ਦੀ ਵਜ੍ਹਾ ਕੀ ਹੈ? ਪਾਕਿਸਤਾਨ ਮੁਖਾਲਿਫ ਬਿਆਨੀਆਂ, ਖਾਸ ਕਰਕੇ ਜਿਹੜਾ ਇਹ ਭੁਆਂਗ ਕੇ ਆਪਰੇਸ਼ਨ ਸੰਦੂਰ ਦੇ ਵਿੱਚ ਨਾਸਾਂ ਚੁੰਗਲਾਂ ਪਾ ਕੇ ਘੁਮਾ ਕੇ ਜਦੋਂ ਖਿੱਚੇ ਸੀ ਨਾ, ਉਹਦੇ ਕਰਕੇ ਅੱਜ ਸਾਰੀ ਸੂਰਤ-ਹਾਲ ਬਣੀ ਪਈ ਹੈ। ਹਿੰਦੂਤਵਾ ਦੇ ਵੱਧਦੇ ਹੋਏ ਅਸਰਾਤ ਇੰਤਹਾਈ ਪੈਚੀਦਾ ਹੁੰਦੇ ਜਾ ਰਹੇ ਹੈ। ਜਦੋਂ ਰਿਆਸਤੀ ਸਤ੍ਹਾ ਦੇ ਉੱਤੇ ਇੱਕ ਖਾਸ ਕਿਸਮ ਦੀ ਸੋਚ ਜਿਹੜੀ ਹੈ ਨਾ ਉਹ ਚੱਲੇ ਤਾਂ ਫਿਰ ਮੁਆਸ਼ਰੇ ਦਾ ਇਹੀ ਹਾਲ ਹੁੰਦਾ ਹੈ। ਤਾਂ ਮੁਆਸ਼ਰਾ ਫਿਰ ਉਹਦੇ ਮੁਤਾਬਕ ਹੀ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਹੈ ਔਰ ਇਹੀ ਅਸਰਾਤ ਵਾਜ਼ਿਹ ਤੌਰ ਤੇ ਨਜ਼ਰ ਆਉਂਦੇ ਪਏ। ਇਹਦੇ ਨਤੀਜੇ ਵਿੱਚ ਇੰਡੀਅਨ ਆਵਾਮ ਔਰ ਇੰਡੀਅਨ ਇਦਾਰੇ ਇੱਕ ਦੂਸਰੇ ਤੋਂ ਦੂਰ ਹੁੰਦੇ ਜਾ ਰਹੇ ਨੇ ਔਰ ਇਹੀ ਉਹ ਲਮਹਾ ਹੈ ਜਿੱਥੇ ਮੁਆਸ਼ਰਾ ਜਿਹੜਾ ਹੁੰਦਾ ਬੈਲੈਂਸ ਹੁੰਦਾ ਨਾ, ਤਵਾਜ਼ਨ ਜਿਹੜਾ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ। ਰਹੀ ਸਹੀ ਖਸਰ ਆ ਮੋਦੀ ਸਰਕਾਰ ਪੂਰੀ ਕਰ ਦਿੰਦੀ ਹੈ, ਰਾਜਨਾਥ ਪੂਰੀ ਕਰ ਦਿੰਦਾ ਹੈ, ਆ ਜੈ ਸ਼ੰਕਰ ਪੂਰੀ ਕਰ ਦਿੰਦਾ ਹੈ। ਜਿੱਥੇ ਹਰ ਮਸਲਾ ਦਲੀਲ ਨਾਲ ਨਹੀਂ ਬਲਕਿ ਜਜ਼ਬਾਤ ਔਰ ਤਾਕਤ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉੱਥੇ ਇਹੀ ਹਾਲ ਹੁੰਦਾ ਹੈ। ਅੱਜ ਭਾਰਤੀ ਹਾਜ਼ਰ ਸਰਵਿਸ ਅਫਸਰ ਦੇ ਨਾਲ ਇਹ ਹੁੰਦਾ ਪਿਆ ਤੇ ਇੱਕ ਆਮ ਬੰਦੇ ਨਾਲ ਕੀ ਹੁੰਦਾ ਪਿਆ ਹੋਵੇਗਾ। ਤੁਸੀਂ ਇਸ ਵਾਕਿਆ ਤੋਂ ਇਹ ਚੀਜ਼ ਦੇਖੋ ਕਿ ਇੱਕ ਆਮ ਬੰਦੇ ਨਾਲ ਕੀ ਹੋਏਗਾ। ਇਸ ਆਮ ਬੰਦੇ ਤੋਂ ਨਾ ਤੁਸੀਂ ਇਸ ਤਰ੍ਹਾਂ ਕਰੋ, ਐਡੀਟਰ ਸਾਹਿਬ ਇੱਥੇ ਇੱਕ ਵੀਡੀਓ ਪਾਓ ਜਿਹਦੇ ਵਿੱਚ ਇੱਕ ਬੱਚਾ ਜਿਹੜਾ ਹੈ ਉਹ ਇੱਕ ਤਸ਼ੱਦਦ ਪਸੰਦ ਜਿਹੜੀ ਤਨਜ਼ੀਮ ਹੈਗੀ ਹੈ ਹਿੰਦੂਤਵਾ, ਉਹਨੂੰ ਕਿੱਦਾਂ ਫਾਲੋ ਕਰਦਾ ਪਿਆ। ਭਾਰਤ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਵਿੱਚ ਹਿੰਦੂਤਵਾ ਸੋਚ ਜਿਹੜੀ ਉਹ ਪੈਨੀਟ੍ਰੇਟ ਕੀਤੀ ਜਾ ਰਹੀ ਹੈ। इसको कौन है ये? कौन है मैं नहीं जानूंगा लेकिन इसको मारूंगा भाई। मेरा किसको मारेंगे बोल रहे थे आप? नाम नहीं जानूंगा फिर भी मारूंगा। अरे तो किसको मारोगे? क्यों? मेरा हिंदू भाई ने मारा तो मैं भी मारूंगा। हिंदू भाई ने मारा तो मारोगे? किसको मार? लेकिन आपको पता नहीं है कि किसको मार रहे हैं। हाँ अपने अपने आक्रोश को यहाँ पर दिखा रहे हैं लेकिन उनको खुद आइडिया नहीं है कि वो किस चीज़ के लिए लड़ रहे हैं। छोटे छोटे बच्चे हैं, इनको इस तरह से जोड़ करके और चीज़ों को हम किस पृष्ठभूमि को तैयार कर रहे हैं, सबसे बड़ा सवाल यहाँ उठता है। ਹੁਣ ਆਪਾਂ ਹੀ ਦੇਖ ਲਓ ਇਹ ਜਿਹੜੀ ਹਿੰਦੂਤਵਾ ਸੋਚ ਹੈ ਇਹ ਬੱਚਿਆਂ ਤੱਕ ਜਿਹੜਾ ਨਾ ਉਹ ਪੈਨੀਟ੍ਰੇਟ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਅੱਗੇ ਇਹ ਚੀਜ਼ ਸਿਖਾਈ ਜਾ ਰਹੀ ਹੈ ਕਿ ਜੀ ਕਿਸ ਤਰ੍ਹਾਂ ਸਿਰਫ ਹਿੰਦੂ ਰਹਿ ਸਕਦਾ ਹੈ ਇੱਥੇ, ਮੁਸਲਮਾਨ ਨਹੀਂ ਰਹਿ ਸਕਦਾ, ਸਿੱਖ ਨਹੀਂ ਰਹਿ ਸਕਦਾ, ਈਸਾਈ ਨਹੀਂ ਰਹਿ ਸਕਦਾ। ਰਹੀ ਸਹੀ ਕਸਰ ਜਿਹੜੀ ਹੈਗੀ ਹੈ ਉਹ ਭਾਰਤ ਦੇ ਇਹ ਨਾਮ ਨਿਹਾਦ ਜਾਲੀ, ਮੇਰੇ ਮੂੰਹ 'ਚ ਅਲਫਾਜ਼ ਹੈਗੇ ਨੇ ਪਰ ਮੈਂ ਅਦਾ ਨਹੀਂ ਕਰਾਂਗੀ, ਤੁਸੀਂ ਮੇਰੇ ਸੁਣਨ ਵਾਲੇ ਸਮਝ ਜਾਣਗੇ ਕਿ ਮੇਰੇ ਕੀ ਜਜ਼ਬਾਤ ਨੇ। ਇਹ ਜਿਹੜੇ ਮੋਦੀ ਸਰਕਾਰ ਦੀ ਝੋਲੀ ਦੇ ਵਿੱਚ ਬਹਿ ਕੇ ਸਕ੍ਰਿਪਟ ਲਿਖਦੇ ਆ ਨਾ, ਉਹਦਾ ਹੱਥ ਫੜ ਕੇ ਲਿਖਵਾਉਂਦਾ ਹੈ ਮੋਦੀ ਕਿ ਆ ਲਿਖੋ। ਇਹ ਜਿਹੜੀਆਂ ਚੀਕਾ ਕੁਕਾ ਮਾਰਦਾ ਅਰਨਬ ਗੋਸਵਾਮੀ, ਆ ਜਿਹੜੀ ਰਬੀਕਾ ਲਿਆਕਤ ਬਣੀ ਫਿਰਦੀ ਹੈ ਤਾਂ ਮੈਨੂੰ ਇਹਦੀ ਸਮਝ ਨਹੀਂ ਆਉਂਦੀ। 2 ਟਕੇ ਦੇ ਸਹਾਫੀ ਜਿਨ੍ਹਾਂ ਨੂੰ ਨਾ ਬੋਲਣ ਦਾ ਪਤਾ ਹੈ ਨਾ ਅਲਫਾਜ਼ ਦੇ ਚੁਣਾਵ ਦਾ ਪਤਾ ਹੈ, ਇਹ ਉੱਠ ਕੇ ਪਾਕਿਸਤਾਨ ਦੇ ਬਾਰੇ ਗੱਲ ਕਰ ਲੈਂਦੇ ਆ। ਪਹਿਲੇ ਆਪਣੇ ਗਿਰਬਾਨ 'ਚ ਝਾਕਣਾ ਸਿੱਖੋ ਫਿਰ ਦੂਜੇ ਤੇ ਤਨਕੀਦ ਕਰੋ। ਤੁਸੀਂ ਇੱਥੋਂ ਅੰਦਾਜ਼ਾ ਕਰ ਲਓ ਕਿ ਵੀ ਇਸ ਆਪਰੇਸ਼ਨ ਸਿੰਦੂਰ ਦੀ ਤਕਰਾਰ ਦੇ ਕਰਕੇ ਉਹ ਹਾਜ਼ਰ ਸਰਵਿਸ ਜਿਹੜਾ ਬ੍ਰਿਗੇਡੀਅਰ ਹੈਗਾ ਉਹਦੇ ਵੀ ਕਿਨਾਂ ਨੇ ਗੋਡੇ ਛਿਲ ਦਿੱਤੇ ਇਹਨਾਂ ਨੇ ਫੜ ਕੇ। ਇਹ ਸੋਚ ਚੱਲਦੀ ਪਈ ਹੈ, ਇੱਕ ਮੁਸਲਸਲ ਬਦਲਦੀ ਹੋਈ ਜਿਹੜੀ ਫਿਜ਼ਾ ਹੈ ਨਾ ਉਹਦਾ ਨਤੀਜਾ ਹੈ। ਇਹ ਭਾਰਤੀ ਮੀਡੀਆ ਖਾਸ ਕਰਕੇ ਜਿਨ੍ਹਾਂ ਦਾ ਮੈਂ ਨਾਮ ਲਿਆ, ਇਹਨਾਂ ਦੇ ਚਿਹਰੇ ਜਿਹੜਾ ਉਹ ਦੇਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਨੂੰ ਜਿਹੜੀ ਸਹਾਫਤ ਦੀ ਜਿਹੜੀ ਡਿਗਰੀ ਉਹ ਕਿਹਨੇ ਦਿੱਤੀ ਹੈ? ਸਿਰਫ ਔਰ ਸਿਰਫ ਇੱਕ ਮਖਸੂਸ ਕਿਸਮ ਦਾ ਬਿਆਨੀਆ ਔਰ ਜਾਰਹਾਨਾ ਗੁਫ਼ਤਗੂ ਕਰਨੀ ਹੈ ਔਰ ਇੱਕ ਜਿਹੜਾ ਉਹ ਫੌਜ ਦਾ ਜਿਹੜਾ ਭਗੌੜਾ ਹੈਗਾ ਜਿਹਦਾ ਕੋਈ ਸਿਰ ਪੈਰ ਨਹੀਂ ਹੈਗਾ, ਜਿਹੜਾ ਸ਼ਕਲੋਂ ਹੀ ਉਹ ਲੱਗਦਾ ਹੈ, ਸ਼ਕਲੋਂ ਹੀ ਲੱਗਦਾ ਹੈ। ਨਾ ਤੇਰੀ ਔਕਾਤ ਹੈ ਔਰ ਨਾ ਹੀ ਤੇਰੀ ਵੈਲਿਊ ਹੈ ਪਾਕਿਸਤਾਨ ਦੇ ਖਿਲਾਫ ਗੱਲ ਕਰਨ ਦੀ। ਤੁਸੀਂ ਆਪਦੇ ਹਾਜ਼ਰ ਸਰਵਿਸ ਬ੍ਰਿਗੇਡੀਅਰ ਉਹਦੇ ਉੱਤੇ ਅਗਰ ਤੁਸੀਂ ਤਸ਼ੱਦਦ ਕਰ ਸਕਦੇ ਹੈ ਤਾਂ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੈ ਕਿ ਭਾਰਤ ਦੇ ਵਿੱਚ ਕਿਸ ਕਦਰ ਜਿਹੜਾ ਨਾ ਉਹ ਖਲਾਅ ਪੈਦਾ ਹੋਇਆ ਆਵਾਮ ਦੇ ਵਿੱਚ ਔਰ ਇਦਾਰਿਆਂ ਦੇ ਵਿੱਚ। ਇਹ ਤਾਂ ਸਿਰਫ ਉਹ ਗੱਲਾਂ ਨੇ ਜਿਹੜੀਆਂ ਬਾਹਰ ਆ ਜਾਂਦੀਆਂ ਨੇ, ਉਹ ਵੀ ਸੋਸ਼ਲ ਮੀਡੀਆ ਦੇ ਕਰਕੇ। ਬਹੁਤ ਕੁਝ ਐਸਾ ਹੈ ਜਿਹੜਾ ਸਾਹਮਣੇ ਨਹੀਂ ਆਉਂਦਾ। ਬਸ ਇਹ ਜਿਹੜਾ ਬਿਆਨੀਆ ਹੈ ਨਾ ਹਿੰਦੂਤਵਾ ਵਾਲਾ, ਇਹ ਹੌਲੀ ਹੌਲੀ ਪੂਰੇ ਮੁਆਸ਼ਰੇ ਦੇ ਵਿੱਚ ਜਿਹੜਾ ਉਹ ਸਰਾਇਤ ਕਰਦਾ ਪਿਆ। ਜਦੋਂ ਰੋਜ਼ਾਨਾ ਟੀਵੀ ਚੈਨਲਸ ਦੇ ਉੱਤੇ ਇਲਜ਼ਾਮਾਤ, ਨਫ਼ਰਤ ਇਹ ਵਿਖਾਈ ਜਾਵੇ ਨਾ ਤਾਂ ਫਿਰ ਇਹੀ ਆਵਾਮ ਦਾ ਰਵੱਈਆ ਹੁੰਦਾ ਹੈ, ਫਿਰ ਇਹੀ ਆਵਾਮ ਤਸ਼ੱਦਦ ਕਰਦੀ ਹੈ। ਫਿਰ ਇੱਕ ਦਿਨ ਆਂਦਾ ਇਸ ਤਰ੍ਹਾਂ ਦਾ ਜਦੋਂ ਪੂਰੀ ਆਵਾਮ ਸੜਕਾਂ ਤੇ ਨਿਕਲ ਆਉਂਦੀ ਹੈ ਔਰ ਉਹ ਦੇਖਦੀ ਆ ਕੇ ਕਿ ਸਕਰੀਨ ਦੇ ਉੱਤੇ ਕੀ ਚੱਲਦਾ ਪਿਆ ਔਰ ਹਕੀਕਤ ਦੇ ਵਿੱਚ ਕੀ ਚੱਲਦਾ ਪਿਆ। ਇਹ ਜਿਹੜਾ ਵਾਕਿਆ ਹੈ ਨਾ ਜਿਹਦੇ ਵਿੱਚ ਬ੍ਰਿਗੇਡੀਅਰ ਜਿਹੜਾ ਇਹਨਾਂ ਦਾ ਹਾਜ਼ਰ ਸਰਵਿਸ ਹੈਗਾ ਉਹਦੇ ਖੁੰਨੇ ਸੇਕ ਦਿੱਤੇ ਨੇ, ਇਹ ਕੋਈ ਆਮ ਗੱਲ ਨਹੀਂ ਹੈਗੀ। ਇਹ ਰਿਆਸਤੀ ਰਿਟ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ।
अगर एक हाजिर सर्विस ब्रिगेडियर महफूज नहीं हैगा तो फिर आम शहरी आम हिंदुस्तानी तो तुसी छड्ड ही दिओ। ये सवाल सिर्फ भारत वास्ते नहीं है बल्कि उस मुआशरे वास्ते है जिथे कानून की कोई कदर नहीं हैगी, जिथे आपदे अफसरान की कोई कदर नहीं हैगी। वैसे फिल्मां च बड़ा विखांदे है कि साडे फौजी जवान आ ते साडे फौजी जवान ओ। बहरहाल जिहड़ा ये वाकया होया है यही लम्हा हुंदा है जिथे जिहड़ी अनारकी हुंदी है ना वो जन्म लेंदी है, फिर वो थमदी नहीं हैगी। कुछ भारतीय तज्जियाकार जिहड़े ने खुद भी इस गल नूं तस्लीम करते पे है। पंजों उंगलियां बराबर नहीं है लेकिन फिर भी कुछ भी अफराद ऐसे हैगे ने भारत दे विच जो कि इस मुआशरे दे विच जिहड़ी वधदी हुई शिद्दत पसंदी है उन्होंने एक संजीदा मसला समझते पे है। उन्होंने कहना है कि अगर इस रुझान नूं फौरी तौर पर कंट्रोल ना किया गया तो यह मजीद खतरनाक शक्ल इख्तियार कर सकती है। बल्कि मैं इत्थे इस गल नूं रद्द करांगी, खतरनाक शक्ल इख्तियार हो चुकी है क्योंकि तारीख गवाह है जिहड़ा मुआशरा बर्दाश्त नहीं करता किसी चीज नूं, उन्होंने इन्हां दी नाकामी हुई इन्हां बर्दाश्त करनी चाहिए है। भारतीय जिहड़ी सेना हैगी है, भारतीय सेना नूं जिहड़ा डंडा ठुकिया है उन्होंने एक्सैप्ट करना पएगा कि असीं कमजोर हाँ। वो मन्ने बेचारे, उन्होंने की लंदे ने आवाम ने फड़ के उहदा ही जिहड़ा हाजिर सर्विस ब्रिगेडियर है उहदा ही नक भन दिता, वो बेचारा लहू लुहान कर दिता। तुसीं ये हिसाब लाओ कि जिथे यूनीफॉर्म की कोई कदर नहीं हैगी उस मुआशरे का की हाल होएगा। और मैं ਇਹਦਾ ਜਿਹੜਾ ਨਿਚੋੜ है ना, ਇਹਦਾ ਨਿਚੋੜ ਆ ਜਦੋਂ ਦੀ ਜਿਹੜੀ ਚਾਹ ਵੇਚਣ ਵਾਲੀ ਜਿਹੜੀ ਆ ਸ਼ਖਸੀਅਤ ਹੈ ਨਾ ਜਿਹਦੇ ਮੂੰਹ ਤੇ ਲਾਂਤਾਂ ਪਈਆਂ ਹੋਈਆਂ ਨੇ, ਇਹ ਜਿਹੜੀ ਚਾਹ ਵੇਚਣ ਵਾਲੀ ਸ਼ਖਸੀਅਤ ਆਈ ਹੈ ਨਾ ਭਾਰਤ ਉੱਤੇ ਮੁਸਲਤ ਹੋਈ ਹੈ। ਮੇਰੇ ਜਿੰਨੇ ਵੀ ਭਾਰਤੀ ਦੇਖਣ ਵਾਲੇ ਹੈਗੇ ਨੇ, ਮੈਂ ਕਦੀ ਵੀ ਭਾਰਤੀ ਆਵਾਮ ਦੇ ਉੱਤੇ ਤਨਕੀਦ ਨਹੀਂ ਕਰਦੀ। ਇਹ ਕੁਝ ਮਖਸੂਸ ਅਨਾਸਰ ਨੇ ਉਹਨਾਂ ਦੀ ਗੱਲ ਹੋ ਰਹੀ ਹੈ। ਇਹ ਉਹਨਾਂ ਮਖਸੂਸ ਅਨਾਸਰ ਦੀ ਗੱਲ ਹੁੰਦੀ ਪਈ ਹੈ ਜਿਹੜਾ ਕਿ ਬੱਚਿਆਂ ਨੂੰ ਸ਼ਿੱਦਤ ਪਸੰਦੀ ਸਿਖਾਉਂਦੇ ਆ। ਇਹ ਉਹਨਾਂ ਜਿਹੜੇ ਬੀਜੇਪੀ ਦੇ ਜਿਹੜੇ ਨਾਮ ਨੇ ਹਾਂ ਜਿਹੜੇ ਗੁੰਡੇ ਬਦਮਾਸ਼ ਰੱਖੇ ਹੋਏ ਆ ਨਾ ਕਿ ਜਿਨ੍ਹਾਂ ਨੂੰ ਇੱਕ ਦਬਕੇ ਦੀ ਮਾਰ ਹੁੰਦੀ ਹੈ, ਇੱਕ ਦਬਕੇ ਦੇ ਵਿੱਚ ਸਾਹ ਆਪਣੇ ਖਤਮ ਕਰ ਸਕਦੇ ਆ, ਇਹ ਉਹਨਾਂ ਦੀ ਗੱਲ ਹੋ ਰਹੀ ਹੈ। ਇਹ ਨਫ਼ਰਤ ਫੈਲਾਉਂਦੇ ਆ ਔਰ ਅਸੀਂ ਹਮੇਸ਼ਾ ਜਿਹੜੀ ਫੈਕਟ ਬੇਸ ਗੱਲ ਹੋਵੇ, ਜਿਹੜੀ ਹਕੀਕਤ ਦੀ ਗੱਲ ਹੋਵੇ ਉਹ ਕੋਟ ਕਰੀਦੀ ਹੈ। ਔਰ ਬਲਕਿ ਮੈਂ ਤਾਂ ਇੱਥੇ ਕਹਾਂਗੀ ਕਿ ਜਿਹੜਾ ਉਹ ਕਲਿੱਪਸ ਹੈਗੇ ਨੇ ਜ਼ਰਾ ਇੰਡੀਅਨ ਮੀਡੀਆ ਦੇ ਚਲਾਓ, ਜ਼ਰਾ ਇੱਥੇ ਵਿਖਾਓ, ਇਹਨਾਂ ਨੂੰ ਆਇਨਾ ਵਿਖਾਓ ਜ਼ਰਾ। ਇਹ ਤਾਂ ਹਾਲਤ ਹੈ ਇਹਨਾਂ ਦੀ। पाकिस्तान दे विच की चीज़ है, पाकिस्तान दे फौजी इदारे किन्ने मजबूत है। पाकिस्तान की जो फौज का यूनीफॉर्म वेखीदा है ना, पाकिस्तान दे विच जो आवाम एक फौजी यूनीफॉर्म वेखदी है ना तो उन्हें सल्यूट करती है, ना कि उन्होंने तशद्दुद का निशाना बनाती है। साडे इत्थे एक आम सिपाही जिहड़ा है ना उन्होंने वेख के ते मत्थे ते जिहड़ा ना वो हत्थ पहुंच जाता है सलूट वास्ते, ते तुहाडे इत्थे ब्रिगेडियर ही फड़ के रगड़ दिता। हाँ, ये हालत है। बहरहाल अज का जो विलॉग है थोड़ा जिहा लम्बा हो गया। आप अगले विलॉग के जिहड़ा सफारती पाकिस्तान की कामयाबी है और उहदे उत्ते जिहड़ा भारतीय मीडिया ने जिहड़ियां चीकां और कूकां मारियां ने ना, जिहड़ा इहदा अंग अंग हिलिया ना भारत का, उहदे बारे च भी गल करते हैं आपां। लेकिन इस मुद्दे के उत्ते गल करना बड़ा जरूरी सी क्योंकि ये कोई मामूली वाकया नहीं सी। किसी हाजिर सर्विस ब्रिगेडियर की तुलाई हो जाना, उन्होंने कोटापा चढ़ जाना, उस ब्रिगेडियर के पासे सेक देना, ये अपने आप बहुत बड़ा वाकया। अगले विलॉग च मुलाकात होंगी है, उदों लई अल्लाह ने के पान।